दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਸਿਆਸੀ ਮੁੱਦਾ। ਅੱਜ ਦੇ ਲਈ ਅਸੀਂ ਦੋ ਜਿਹੜੇ ਪੁਆਇੰਟ ਆਫ ਡਿਸਕਸ਼ਨ ਚੁਣੇ ਨੇ ਇਸ਼ੂਜ਼ ਦੇ ਉੱਤੇ ਜੀ, ਪਰ ਉਸ ਤੋਂ ਪਹਿਲਾਂ ਅਸੀਂ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕਰਨੀ ਚਾਹਾਂਗੇ ਕਿ ਜਿਹੜੀਆਂ ਮੀਡੀਆ ਰਿਪੋਰਟਸ ਨੇ ਅਜੇ ਬਹੁਤ ਡਿਟੇਲਸ ਤਾਂ ਨਹੀਂ ਆਈਆਂ। ਉਹਨਾਂ ਦੇ ਮੁਤਾਬਕ ਬਾਪੂ ਸੂਰਤ ਸਿੰਘ ਖਾਲਸਾ ਜਿਹੜੇ ਕਿ ਲਗਭਗ ਹੁਣ ਤਾਂ 130 ਤੋਂ ਜ਼ਿਆਦਾ ਦਿਨ ਨੇ ਆਪਣੇ ਭੁੱਖ ਹੜਤਾਲ ਤੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ, ਉਹਨਾਂ ਨੂੰ ਕੱਲ ਸ਼ਾਮ ਨੂੰ 7:30 ਵਜੇ ਸ਼ਾਮ ਜੀ ਉਹਨਾਂ ਦੇ ਘਰੋਂ ਉਹਨਾਂ ਦੇ ਪਿੰਡੋਂ ਹਸਨਪੁਰ ਪਿੰਡ ਚੋਂ ਪੁਲਿਸ ਨੇ ਚੁੱਕ ਕੇ ਗ੍ਰਿਫਤਾਰ ਕੀਤਾ ਔਰ ਉਹਨਾਂ ਨੂੰ ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ ਰੱਖਿਆ ਗਿਆ। ਇਸ ਸੰਬੰਧੀ ਜਿਹੜਾ ਹੋਰ ਜਾਣਕਾਰੀ ਜਿਉਂ-ਜਿਉਂ ਸਾਨੂੰ ਮਿਲੇਗੀ ਅਸੀਂ ਸਾਂਝੀ ਕਰਾਂਗੇ। ਸੋ ਅਸੀਂ ਸਮਝਦੇ ਹਾਂ ਵੀ ਅਸੀਂ ਪਹਿਲਾਂ ਹੀ ਜਦੋਂ ਬਾਦਲ ਦੇ ਘਰ ਮੀਟਿੰਗ ਦੀ ਗੱਲ ਹੋਈ ਉਦੋਂ ਵੀ ਅਸੀਂ ਇਹ ਸ਼ੱਕ ਜ਼ਾਹਿਰ ਕੀਤਾ ਸੀ ਕਿ ਇਹ ਇਹਨਾਂ ਦੀ ਇੱਕ ਬੜੀ ਘਾਗ ਆਦਮੀ ਹੈ ਬਾਦਲ। ਇਹਨੇ ਕਈ ਲੋਕਾਂ ਨੂੰ ਜਿਹੜਾ ਪੈਰੋਂ ਕੱਢਿਆ, ਕਈ ਮੂਵਮੈਂਟਸ ਨੂੰ ਇਹਨੇ ਫੇਲ ਕੀਤਾ ਔਰ ਖਾਸ ਤੌਰ ਤੇ ਪੰਥ ਦੇ ਭਲੇ ਦੇ ਲਈ ਕੋਈ ਵੀ ਗੱਲ ਹੁੰਦੀ ਇਹਨੂੰ ਕਿਵੇਂ ਡਿਸਟਰੋਏ ਕਰਦਾ ਜੀ। ਸੋ ਇੱਕ ਪਾਸੇ ਉਧਰ ਇਹਨੇ ਗੱਲ ਤੋਰੀ ਕਿ ਜੀ ਅਸੀਂ 6 ਮੈਂਬਰੀ ਕਮੇਟੀ ਔਰ ਉਸ ਨੂੰ ਦੇਖਾਂਗੇ ਔਰ ਦੂਜਾ ਕਰਾਂਗੇ, ਪਰ ਬਜਾਏ ਕਿ ਉਹਨਾਂ ਨੂੰ ਹੁਣ ਵਾਪਸ ਫਿਰ ਫੋਰਸ ਫੀਡ ਕਰਨਗੇ। ਹਸਪੀਟਲ 'ਚ ਰੱਖਣ ਦਾ ਮਤਲਬ ਇਹ ਹੈ ਕਿਉਂਕਿ ਉਹਨਾਂ ਦੀ ਹਾਲਤ ਵੀ ਨਾਜ਼ੁਕ ਹੋ ਰਹੀ ਸੀ ਜੀ। ਪਰ ਜੇ ਕਿਸੇ ਨੇ ਈਵਨ ਕੁਝ ਚੀਜ਼ਾਂ ਸੈਂਟਰ ਨਾਲ ਰਿਲੇਟਡ ਵੀ ਜਿਹੜੇ ਉਹਨਾਂ ਦੇ ਟਾਡਾ ਐਕਟ ਥੱਲੇ ਆਉਂਦੇ ਨੇ ਇਹ ਜੇ ਕਰਨਾ ਹੁੰਦਾ ਤੇ ਸਗੋਂ ਜੋ ਨਾਜ਼ੁਕ ਹਾਲਤ ਹੋ ਰਹੀ ਹੁੰਦੀ ਹੈ ਉਹ ਤੁਸੀਂ ਦਬਾਅ ਬਣਾਉਂਦੇ ਹੋ ਸੈਂਟਰ ਗਵਰਨਮੈਂਟ ਦੇ ਉੱਤੇ ਕਿ ਜੀ ਦੇਖੋ ਇਹ ਘੱਲੂਘਾਰਾ ਆ ਰਿਹਾ ਹੈ, ਹਫਤਾ ਸ਼ੁਰੂ ਹੋ ਗਿਆ ਔਰ ਇਹਦਾ ਇੰਪੈਕਟ ਹੋਏਗਾ ਮਾੜਾ ਔਰ ਇਹ ਜਿਹੜਾ ਹੈ ਉਹਨਾਂ ਨੂੰ ਇਹ ਗੱਲ ਜਿਹੜੀ ਹੈ ਉਹ ਸੈਂਟਰ ਇੰਟਰਵੀਨ ਕਰੇ। ਕਿਉਂਕਿ ਬੇਸ਼ੱਕ ਸੁਪਰੀਮ ਕੋਰਟ ਦੀ ਜਜਮੈਂਟ ਇੱਧਰ ਉੱਧਰ ਦਾ ਬਹਾਨਾ ਬਣਾਇਆ ਜਾਂਦਾ ਹੈ ਲੇਕਿਨ ਸੈਂਟਰ ਜਿਹੜੀ ਉਹ ਜਜਮੈਂਟ ਵੀ ਜਿਹੜੀ ਹੈ ਸਟੇਟਸ ਦੇ ਉੱਤੇ ਬਾਈਂਡਿੰਗ ਹੈ, ਕੁਝ ਕੇਸਾਂ ਸੈਂਟਰ ਦੇ ਉੱਤੇ ਬਾਈਂਡਿੰਗ ਨਹੀਂ। ਸੋ ਬਜਾਏ ਕਿ ਕੋਈ ਕਾਊਂਟਰ ਪ੍ਰੈਸ਼ਰ ਬਿਲਡ ਕਰਨ ਦੇ ਗਵਰਨਮੈਂਟ ਦੇ ਉੱਤੇ ਸੈਂਟਰ ਲੈਵਲ ਤੇ ਉਹਨੇ ਇਹੀ ਸੌਖਾ ਰਸਤਾ ਲੱਭਿਆ ਕਿ ਇਹਨਾਂ ਨੂੰ ਬਾਪੂ ਸੂਰਤ ਸਿੰਘ ਨੂੰ ਚੁੱਕ ਲਓ, ਉਹਨੂੰ ਫੋਰਸ ਫੀਡ ਕਰਕੇ ਹੋਰ ਮਹੀਨਾ ਰੱਖ ਕੇ ਫਿਰ ਛੱਡ ਦੇਣਗੇ ਤੇ ਇਹ ਕੈਟ ਐਂਡ ਮਾਊਸ ਗੇਮ ਜੀ, ਬਿੱਲੀ ਤੇ ਚੂਹੇ ਦੀ ਖੇਡ ਜਿਹੜੀ ਹੈ ਵੀ ਅਲਟੀਮੇਟਲੀ ਜਿਹੜੇ ਮਾੜੇ ਮੋਟੇ ਗੇਅਰ ਅਪ ਹੁੰਦੇ ਨੇ ਹੁਣ ਜਿਵੇਂ ਇੱਕ ਉਤਸ਼ਾਹ ਬਣ ਰਿਹਾ ਸੀ ਉਹਨੂੰ ਡੀਰੇਲ ਕਰ ਦੇਣਗੇ ਜੀ। ਸੋ ਇਸ ਤੋਂ ਹੁਣ ਅੰਦਾਜ਼ਾ ਲਾ ਲਓ ਵੀ ਕਿੰਨੀ ਸਿੰਸੈਰਿਟੀ ਇਸ ਕੌਮ ਦੇ ਦੁਸ਼ਮਣ ਔਰ ਕੌਮ ਘਾਤਕ ਇਸ ਟ੍ਰੇਟਰ ਦੇ ਅੰਦਰ ਹੈ ਜੀ। ਦੋ ਜਿਹੜੇ ਮੁੱਦੇ ਔਰ ਖਾਸ ਤੌਰ ਤੇ ਕਿਉਂਕਿ ਅਸੀਂ 1 ਜੂਨ ਦਾ ਜ਼ਿਕਰ ਕੀਤਾ, ਬਹੁਤ ਵਾਰ ਜਿਹੜੇ ਡਿਕਟੇਟਰ ਹੁੰਦੇ ਨੇ, ਜ਼ੁਲਮ ਕਰਨ ਵਾਲੇ ਰਜੀਮ ਹੁੰਦੇ ਨੇ, ਉਹ ਸਮਝਦੇ ਨੇ ਕਿ ਉਹਨਾਂ ਨੇ ਵਿਰੋਧ ਦੀ ਆਵਾਜ਼ ਨੂੰ ਦਬ ਦਿੱਤਾ ਹੈ, ਜ਼ੁਲਮ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਚੁੱਪ ਕਰਾ ਦਿੱਤਾ ਹੈ। ਪਰ ਇਤਿਹਾਸ ਇਹ ਗੱਲ ਦੱਸਦਾ ਹੈ ਕਿ ਅਲਟੀਮੇਟਲੀ ਇਸ ਕਿਸਮ ਦੇ ਜ਼ਾਲਮ ਰਜੀਮ ਔਰ ਜ਼ਾਲਮ ਬੰਦੇ ਵਕਤਨ ਤੌਰ ਤੇ ਜ਼ਰੂਰ ਕਾਮਯਾਬ ਹੁੰਦੇ ਨੇ ਕਿਉਂਕਿ ਉਹਨਾਂ ਦੇ ਕੋਲ ਤਾਕਤ ਹੁੰਦੀ ਹੈ, ਤਾਕਤ ਦੇ ਨਾਲ ਤੁਸੀਂ ਮਿਟਾ ਸਕਦੇ ਹੋ। ਔਰ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦੇ ਉਸ ਜ਼ੁਲਮ ਦੇ ਸਾਹਮਣੇ ਸ਼ਹਾਦਤ ਲਈ, ਪਰ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਭਾਈ ਸੀਸ ਦਿਆ ਪਰ ਸਿਰੜ ਨਾ ਦਿਆ, ਪਰ ਜਦੋਂ ਸਿਰੜ ਵਾਲਾ ਗੱਲ ਜਾਰੀ ਰਹਿੰਦੀ ਹੈ ਤੇ ਫਿਰ ਅਲਟੀਮੇਟਲੀ ਜਿਹੜੇ ਸਿਰ ਲੈਣ ਵਾਲੇ ਹੁੰਦੇ ਨੇ ਉਹ ਵੀ ਇਤਿਹਾਸ ਦੇ ਘੱਟੇ 'ਚ ਰੁਲਦੇ ਨੇ ਔਰ ਉਹ ਰਜੀਮ ਵੀ ਜਿਹੜੇ ਨੇ ਉਹ ਸਫਾਏ ਹਸਤੀ ਤੋਂ ਗਾਇਬ ਹੋ ਜਾਂਦੇ ਨੇ। ਹੁਸਨੇ ਮੁਬਾਰਕ ਇਜਿਪਟ ਉਹ ਮੁਲਕ ਹੈ ਜਿਸ ਨੇ ਕਦੇ ਪੁਰਾਣੀ ਸਭਿਅਤਾਵਾਂ ਨੂੰ ਜਨਮ ਦਿੱਤਾ, ਇਹਦਾ ਪੁਰਾਣਾ ਨਾਮ ਮਿਸ਼ਰ ਸੀ, ਮਿਸ਼ਰ ਦੀ ਸਭਿਅਤਾ ਦਾ ਜ਼ਿਕਰ ਹੁੰਦਾ ਜੀ। ਔਰ ਇੱਥੇ ਅਮਰੀਕਾ ਨੇ ਵੀ ਇਸ ਕਿਸਮ ਦੇ ਡਿਕਟੇਟਰ ਨੂੰ ਪਾਵਰ ਦੇ ਛੱਡੀ। 40 ਸਾਲ ਹੁਸਨੇ ਮੁਬਾਰਕ ਪ੍ਰੈਜ਼ੀਡੈਂਟ ਹੀ ਨਹੀਂ ਕਰਤਾ ਧਰਤਾ ਰਿਹਾ ਔਰ ਈਵਨ ਅਮਰੀਕਾ ਦੀ ਏਡ ਜਿਹੜੀ ਸਭ ਤੋਂ ਜ਼ਿਆਦਾ ਇਜ਼ਰਾਈਲ ਨੂੰ ਜਾਂਦੀ ਹੈ ਉਸ ਤੋਂ ਬਾਅਦ ਨੰਬਰ 2 ਦੇ ਉੱਤੇ ਲਗਭਗ 10-12 ਬਿਲੀਅਨ ਡਾਲਰ ਸਾਲਾਨਾ ਇਹ ਹੁਸਨੇ ਮੁਬਾਰਕ ਨੂੰ ਜਾਂਦੇ ਰਹੇ। ਇਜਿਪਟ ਨੂੰ, ਇਜਿਪਟ ਸੂਟ ਕਰਦਾ ਸੀ ਅਮਰੀਕਾ ਨੂੰ ਵੀ, ਇਜ਼ਰਾਈਲ ਨੂੰ ਵੀ ਸੂਟ ਕਰਦਾ ਸੀ, ਲੋਕਾਂ ਦੀ ਆਵਾਜ਼ ਵੀ ਦੱਬੀ, ਜ਼ੁਲਮ ਵੀ ਕੀਤਾ ਹੈ। ਜਿਹੜੀ ਇਸਲਾਮਿਕ ਬ੍ਰਦਰਹੁੱਡ ਵਰਗੀ ਕੋਈ ਲੋਕਾਂ ਦੀ ਆਰਗੇਨਾਈਜੇਸ਼ਨ ਉਹ ਤੇ ਵੀ ਪਾਬੰਦੀ ਲਾਈ। ਪਰ ਅਲਟੀਮੇਟਲੀ 40 ਸਾਲ ਬਾਅਦ ਜਦੋਂ ਕੋਈ ਵੀ 40 ਸਾਲ ਕਾਬਜ਼ ਹੁੰਦਾ ਹੈ ਔਰ ਬਾਕੀ ਆਵਾਜ਼ ਨੂੰ ਦੱਬਦਾ ਹੈ ਉਹ ਸਮਝਦਾ ਹੁਣ ਕੌਣ ਉੱਠੇਗਾ ਜੀ। ਪਰ ਲੋਕ ਉੱਠੇ ਜਿਹਨੂੰ ਮਿਸ਼ਰ ਦੀ ਕ੍ਰਾਂਤੀ ਦਾ ਨਾਂ ਦਿੱਤਾ ਜਾਂਦਾ ਹੈ ਔਰ ਉਹਨਾਂ ਨੇ ਜਿੱਥੇ ਬੈਠ ਕੇ ਉਹ ਹੁਕਮ ਚਲਾਉਂਦਾ ਸੀ, ਜਿੱਥੇ ਉਹ ਬੈਠਦਾ ਸੀ, ਉਹਦੀ ਪਾਰਟੀ ਜਿਹੜੀ ਸੀ ਹੁਸਨੇ ਮੁਬਾਰਕ ਦੀ ਔਰ ਬਿਊਰੋਕ੍ਰੇਸੀ ਉਹਦਾ ਹੈੱਡਕੁਆਰਟਰ ਸੀ, ਲੋਕਾਂ ਨੇ ਆ ਕੇ ਉਹਨੂੰ ਅੱਗ ਲਾ ਦਿੱਤੀ। ਲੇਕਿਨ ਅਮਰੀਕਾ ਨੂੰ ਔਰ ਜਦੋਂ ਕ੍ਰਾਂਤੀ ਜਿਹੜੀ ਹੈ ਕਾਮਯਾਬੀ ਵੱਲ ਜਾ ਰਹੀ ਸੀ, ਅਮਰੀਕਾ ਇਜ਼ਰਾਈਲ ਨੂੰ ਲੱਗਾ ਵੀ ਇਹ ਤਾਂ ਸਾਡਾ ਹਿੱਲ ਗਿਆ ਕੰਮ, ਉਹਨਾਂ ਨੇ ਫਿਰ ਫੌਜ ਰਾਹੀਂ, ਕਿਉਂਕਿ ਹੁਸਨੇ ਮੁਬਾਰਕ ਨੇ ਵੀ ਫੌਜ ਕਾਬੂ ਕੀਤੀ ਹੋਈ ਸੀ,
ਉਹਨੂੰ ਦੁਬਾਰਾ ਪੁੱਠਾ ਗੇੜਾ ਦੇ ਦਿੱਤਾ। ਬੇਸ਼ੱਕ ਜਿਹੜੀ ਲੋਕਾਂ ਦੀ ਚਾਹਨਾ ਸੀ ਤਬਦੀਲੀ ਦੀ, ਔਰ ਕਿਉਂਕਿ ਦੁਬਾਰਾ ਚੋਣਾਂ ਹੋਈਆਂ, ਇਸਲਾਮਿਕ ਬ੍ਰਦਰਹੁੱਡ ਨੇ ਮੈਜੋਰਟੀ ਲਈ ਔਰ ਇਹ ਘਬਰਾ ਗਏ, ਇਹਨਾਂ ਨੇ ਫਿਰ ਫੌਜ ਦੇ ਰਾਹੀਂ ਉੱਥੇ, ਅੱਜ ਕੋਈ ਲੋਕਾਂ ਦੀ ਮਰਜ਼ੀ ਦੀ ਗੱਲ ਨਹੀਂ ਹੈ। ਲੇਕਿਨ ਜਿਹੜਾ ਹੁਣ ਸਿਸਟਮ ਵੀ ਆਇਆ, ਉਹਨਾਂ ਨੂੰ ਵੀ ਲੱਗਦਾ ਹੈ ਵੀ ਲੋਕਾਂ ਦਾ ਉਸ ਲੈਗੇਸੀ ਦੇ ਨਾਲ ਜਿਹੜੀ ਉਹਦੇ ਮੁਬਾਰਕ ਦੀ ਸੀ ਇੰਨੀ ਕੁ ਨਫ਼ਰਤ ਹੈ ਵੀ ਕੁਝ ਕਰਨਾ ਚਾਹੀਦਾ। ਸੋ ਉਹਨਾਂ ਨੇ ਇਹ ਫੈਸਲਾ ਲਿਆ ਕਿ ਵੀ ਉਹ ਸਾਰਾ ਪਾਰਟੀ ਹੈੱਡਕੁਆਰਟਰ ਜਿਹੜਾ ਸੀ ਪਾਰਟੀ ਦਾ ਬਿਊਰੋਕਰੇਸੀ, ਉਹਨੂੰ ਬਿਲਕੁਲ ਲੈਵਲ ਕਰ ਦਿਓ, ਉਹਨੂੰ ਢਾਹ ਦਿਓ। ਔਰ ਦਰਸ਼ਕ ਦੇਖ ਰਹੇ ਨੇ, ਅੱਜ ਹੀ ਮੇਨ BBC ਦੀ ਇਹ ਖਬਰ ਸੀ ਕਿ ਕਿਵੇਂ ਬੁਲਡੋਜ਼ਰ ਉਹਨੂੰ ਢਾਹ ਰਹੇ ਨੇ, ਲੈਵਲ ਕਰਕੇ ਉਹਨੂੰ ਜਿਹੜੀ ਖਾਲੀ ਜ਼ਮੀਨ ਹੈ ਨਾਲ ਉਹਦੇ ਲਾਇਬ੍ਰੇਰੀ ਹੈ ਜਾਂ ਦੂਜੇ ਉਹਦੇ ਹਵਾਲੇ ਕਰ ਦਿੱਤਾ ਜਾਏਗਾ। ਸੋ ਇਹ ਦੇਖਦੇ ਹਾਂ, ਔਰ ਮੈਂ ਇਹਨੂੰ ਮੁੱਖ ਇਸ਼ੂ ਵੀ ਇਸ ਲਈ ਪਿਕ ਕੀਤਾ ਹੈ। ਮੇਰੇ ਮਾਈਂਡ 'ਚ ਫਿਰ ਚਾਈਨਾ ਘੁੰਮਿਆ ਕਿ ਵੀ ਜਦੋਂ ਮਾਓ ਸੇ ਤੁੰਗ ਨੇ ਕ੍ਰਾਂਤੀ ਲਿਆਂਦੀ, ਉਹਨੇ ਕਿਵੇਂ ਫਿਰ ਉਹ ਬਿਲਡਿੰਗਸ ਜਿਨ੍ਹਾਂ 'ਚੋਂ ਬੈਠ ਕੇ ਚੀਨੀਆਂ ਦੀ ਗੁਲਾਮੀ ਦੇ ਹੁਕਮ ਨਿਕਲੇ ਸੀ ਔਰ ਉਹਨਾਂ ਨੇ ਲੈਵਲ ਕਰ ਦਿੱਤਾ ਜੀ। ਫਿਰ ਮੇਰੇ ਮਨ 'ਚ ਸਰਹੰਦ ਆਇਆ ਵੀ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ, ਬੇਸ਼ੱਕ ਉਹਨਾਂ ਨੇ 10ਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਸ਼ਹੀਦ ਅਨੰਦਪੁਰ ਉਜਾੜਿਆ ਔਰ ਕਿਉਂ ਜੇ ਜ਼ੁਲਮ ਕੀਤੇ, ਪਰ ਫਿਰ ਉਹ ਸਰਹੰਦ ਘੁੰਮਿਆ ਕਿ ਕਿਵੇਂ ਉਹ ਵੱਡੀਆਂ ਵੱਡੀਆਂ ਹਵੇਲੀਆਂ, ਕਿਵੇਂ ਉਹ ਵਜ਼ੀਰ ਖਾਨ, ਸੁੱਚਾ ਆਨੰਦ, ਔਰ ਉਹਨਾਂ ਨੇ ਸਰਹੰਦ ਨੂੰ ਤਹਿ ਤੇਗ ਕਰਕੇ ਲੈਵਲ ਕਰ ਦਿੱਤਾ ਜ਼ੁਲਮ ਕਰਨ ਵਾਲਿਆਂ ਨੂੰ। ਤੇ ਫਿਰ ਜੂਨ 84 ਦਾ ਘੱਲੂਘਾਰਾ, ਤੇ ਫਿਰ ਮੇਰੇ ਮਨ 'ਚ ਆਇਆ ਕਿ ਵੀ ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਅਸੀਂ ਈਵਲ ਐਮਪਾਇਰ, ਇਹ ਬੁਰਾਈ ਦਾ ਜਿਹੜਾ ਸਿਟੈਡਲ ਦਿੱਲੀ ਹੈ, ਜਿੱਥੋਂ ਇੰਦਰਾ ਗਾਂਧੀ ਨੇ ਬੈਠ ਕੇ ਜਿਹੜੀ ਕੁਟਲਿਆ ਮਾਰਗ ਹੈ, ਜਿਹੜੀ ਚਾਣਕਿਆਪੁਰੀ ਹੈ, ਔਰ ਉਸ ਕੁਟਲਿਆ ਮਾਰਗ ਦੇ ਉੱਤੇ ਚਾਣਕਿਆਪੁਰੀ 'ਚ ਉਸ 'ਚ ਬੈਠ ਕੇ ਇਹਨਾਂ ਦੇ ਉਹ ਜਿਹੜੇ ਸਾਰੇ ਸਾਜ਼ਿਸ਼ੀ, ਅਰੁਣ ਸਿੰਘ, ਅਰੁਣ ਨਹਿਰੂ, ਚਿਦੰਬਰਮ, ਪ੍ਰਣਬ ਮੁਖਰਜੀ, ਇੰਦਰਾ ਗਾਂਧੀ, ਰਾਜੀਵ ਗਾਂਧੀ, PC ਅਲੈਗਜ਼ੈਂਡਰ, ਨਾਲ ਇਹਨਾਂ ਦੇ ਰਲਿਆ ਜਨਰਲ ਵੈਦਿਆ ਸੁੰਦਰ ਜੀ, ਜਿਹੜੇ ਆਰਡਰ ਇਹਨਾਂ ਨੇ ਕੱਢੇ ਔਰ ਜਿਸ ਕਿਸਮ ਦਾ ਜ਼ੁਲਮ ਕੀਤਾ ਹੈ ਕਿ ਅਸੀਂ ਹੁਣ ਉਸ ਦਿਨ ਦੇ ਇੰਤਜ਼ਾਰ 'ਚ ਹੈ ਕਿ ਜਦੋਂ, ਔਰ ਇਹ ਗੱਲ ਜਦੋਂ ਮੈਂ ਆਪਣੀਆਂ ਸਪੀਚਿਸ ਲਿਖਤਾਂ ਦੇ ਅੰਤ ਹਮੇਸ਼ਾ ਦੁਹਰਾਉਂਦਾ ਕਿ ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਤੇ ਮੈਨੂੰ ਇਹ ਬਿਲਕੁਲ ਸਪਸ਼ਟ ਹੈ ਕਿ ਅਸੀਂ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ਜੀ, ਔਰ ਇਹ ਦਿੱਲੀ ਸਿੰਬਲ ਆਫ ਈਵਲ ਐਮਪਾਇਰ ਹੈ, ਇਹ ਉਹ ਬੁਰਾਈ ਦਾ ਐਮਪਾਇਰ। ਔਰ ਇਸ ਦੀਆਂ ਇਹਨਾਂ ਥਾਵਾਂ ਨੂੰ ਜਿੱਥੋਂ ਇਹ ਹੁਕਮ ਨਿਕਲੇ, ਆਮ ਫੌਜੀ ਜਾਂ ਜਿਨ੍ਹਾਂ ਨੇ ਉੱਥੇ ਐਕਟ ਕੀਤਾ ਉਹ ਤਾਂ ਉਸ ਹੁਕਮ ਨੂੰ ਮੰਨ ਕੇ ਆਏ। ਔਰ ਇਹ ਈਵਲ ਐਮਪਾਇਰ ਹੈ। ਇਹ ਬਿਲਡਿੰਗਾਂ ਜਿਵੇਂ ਅੱਜ ਹੁਸਨ ਮੁਬਾਰਕ ਔਰ ਉਸ ਦੀ ਪਾਰਟੀ ਦੇ ਹੈੱਡਕੁਆਰਟਰ ਨੂੰ ਜਿਹੜਾ ਹੈ ਉਹ ਬਿਲਕੁਲ ਲੈਵਲ ਕੀਤਾ ਹੈ। ਅਸੀਂ ਵੀ ਜਿਹੜਾ ਇਸ ਈਵਲ ਐਮਪਾਇਰ ਦਿੱਲੀ ਦੀਆਂ ਇਹਨਾਂ ਇਮਾਰਤਾਂ ਨੂੰ ਜਿਹੜਾ ਉਹ ਤਹਿ ਤੇਗ ਕਰਾਂਗੇ ਔਰ ਲੈਵਲ ਕਰਾਂਗੇ, ਪਾਰਕਿੰਗ ਲਾਟ ਬਣਾਵਾਂਗੇ ਇਹਨਾਂ ਜੀ। ਡਾਕਟਰ ਸਾਹਿਬ, ਦੂਸਰੀ ਖਬਰ ਜਿਹੜੀ ਮੇਰੇ ਧਿਆਨ ਜਿਹੜੇ ਵੱਲ ਗਿਆ, ਜੇ ਹਾਲਾਂਕਿ ਇਹਦੀ ਪੋਸੀਬਿਲਿਟੀ ਕਿੰਨੀ ਕੁ ਹੈ ਤਾਂ ਬਾਅਦ 'ਚ ਪਤਾ ਲੱਗੇਗਾ, ਲੇਕਿਨ ਇਹ ਖਬਰ ਮੇਜਰ ਨੈਟਵਰਕਸ ਨੇ ਦਿੱਤੀ ਜੀ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜਿਹੜਾ ਹੈ ਆਉਣ ਵਾਲੇ ਦਿਨਾਂ, ਕਿਉਂਕਿ ਕੇਰਲਾ ਦੀ ਟ੍ਰਿਪ 'ਚ ਉਹਦੀ ਬਣ ਰਹੀ ਹੈ ਜੁਲਾਈ ਜਾਂ ਅਗਸਤ ਦੇ ਵਿੱਚ, ਤੇ ਉਹ ਫਿਰ ਲਗਭਗ ਮੈਂ ਹੈਰਾਨ ਵੀ ਹੋਇਆ ਕਿਉਂਕਿ ਮੈਨੂੰ ਵੀ ਇਹ ਲੱਗਦਾ ਸੀ ਵੀ ਇਸਲਾਮ ਦੀ ਆਮਦ ਭਾਰਤ ਦੇ ਵਿੱਚ ਜਦੋਂ ਮੁਲਤਾਨ ਔਰ ਸਿੰਧ ਨੂੰ ਮੁਹੰਮਦ ਬਿਨ ਕਾਸਿਮ ਨੇ ਕੰਕਰ ਕੀਤਾ ਤੇ ਉਹਦੇ ਤੋਂ ਬਾਅਦ ਉਹ ਵੀ ਉੱਥੋਂ ਮੁੜ ਗਿਆ ਸੀ। ਉਸ ਤੋਂ ਬਾਅਦ 'ਚ ਸ਼ੁਰੂਆਤੀ ਜਿਹੜਾ ਹੁੰਦੀ ਹੈ ਵੱਡੇ ਪੈਮਾਨੇ ਤੇ, ਪਰ ਕੇਰਲਾ ਦੇ ਵਿੱਚ ਕੋਚੀ ਮਾਲਾਬਾਰ ਏਰੀਆ 'ਚ ਇੱਕ ਸਭ ਤੋਂ ਪੁਰਾਣੀ ਮਸਜਿਦ ਹੈ ਜਿਹੜੀ ਕਿ 629 AD ਦੇ ਵਿੱਚ ਬਣੀ। 629 AD ਦਾ ਮਤਲਬ ਹੈ ਲਗਭਗ 1400 ਸਾਲ ਪਹਿਲਾਂ। ਹੁਣ ਇਸਲਾਮ ਦੀ ਜਿਹੜੀ ਹੋਂਦ ਹੈ 1450 ਸਾਲ ਹੋਏਗੀ ਕਿਉਂਕਿ ਹਜ਼ਰਤ ਮੁਹੰਮਦ ਸਾਹਿਬ ਦਾ ਜਿਹੜਾ ਜਨਮ ਹੈ ਉਹ 570 AD 'ਚ ਹੈ। ਹੁਣ 570 AD ਦਾ ਮਤਲਬ ਹੈ ਕਿ ਉਹਨਾਂ ਦੀ ਜਿਹੜੀ ਉਮਰ ਹੈ ਉਸ ਦੇ ਹਿਸਾਬ ਨਾਲ ਵੀ 600 ਸਮਥਿੰਗ ਉਹਨਾਂ ਦੀ ਫਿਰ ਉਹ ਜਿਹੜਾ ਹੈ ਉਹ ਉਹਨਾਂ ਦਾ ਇਸ ਦੁਨੀਆ ਤੋਂ ਰੁਖਸਤ ਹੁੰਦੇ ਨੇ। ਸੋ ਉਹਨਾਂ ਦੇ ਜਨਮ ਜਾਂ ਇਸਲਾਮ ਦੇ ਫੈਲਾਅ ਦੇ ਪਹਿਲੇ 20-25 ਸਾਲ ਦੇ ਵਿੱਚ ਹੀ ਜਿਹੜਾ ਹੈ ਮਾਲਾਬਾਰ ਦੇ ਵਿੱਚ, ਕਿਉਂਕਿ ਉਹ ਜਿਹੜੇ ਉੱਥੇ ਮੁਸਲਮਾਨ ਆਏ ਜਿਨ੍ਹਾਂ ਨੇ ਉਹ ਮਸਜਿਦ ਵੀ ਐਸਟੈਬਲਿਸ਼ ਕੀਤੀ, ਉਹ ਕੋਈ ਹਮਲਾਵਰ ਨਹੀਂ ਸੀ, ਉਹ ਸਮੁੰਦਰ ਰਾਹੀਂ ਆਏ, ਵਪਾਰੀ ਆਏ। ਔਰ ਉੱਥੇ ਹੀ ਉਸ ਵੇਲੇ ਦਾ ਚੇਅਰਮੈਨ, ਔਰ ਉਹਨੂੰ ਜੁਮਾ ਮਸਜਿਦ ਕਹਿੰਦੇ ਨੇ, ਔਰ ਉਸ ਜੁਮਾ ਮਸਜਿਦ ਦੇ ਵਿੱਚ ਜਿਹੜਾ ਨਾ ਸਿਰਫ ਇਹ ਮਸਜਿਦ ਇੰਨੀ ਪੁਰਾਣੀ ਹੈ 1400 ਸਾਲ ਦੇ ਲਗਭਗ, ਉਹਦੇ 'ਚ ਇੱਕ ਲੈਂਪ ਹੈ, ਅੰਦਰ ਇੱਕ ਲੈਂਪ ਜਲਦਾ ਹੈ ਜਿਹੜਾ 1000 ਸਾਲ ਤੋਂ ਜਲਦਾ। ਔਰ ਉੱਥੇ ਭਾਵੇਂ ਕੋਈ ਇਲਾਕੇ ਦੇ ਹਿੰਦੂ ਨੇ
ਜਾਂ ਈਸਾਈਅਤ ਨਾਲ ਵੀ ਉਸ ਸੂਬੇ ਦਾ ਸੰਬੰਧ ਹੈ, ਜੀ ਕਿਉਂਕਿ ਸੇਂਟ ਐਂਟਨੀ ਪਹਿਲੇ ਹੀ ਸਦੀਆਂ ਦੇ ਵਿੱਚ ਆ ਜਾਂਦਾ ਹੈ। ਈਵਨ ਉਹਨਾਂ ਦੇ ਬੱਚੇ ਵੀ ਉਹਨੂੰ ਉਹ ਚਿਰਾਗ ਕਹਿੰਦੇ ਨੇ, ਨੌਲੇਜ ਦਾ, ਵਿਦਿਆ ਦਾ ਚਿਰਾਗ। ਔਰ ਜਦੋਂ ਬੱਚਿਆਂ ਨੂੰ ਪੜ੍ਹਨੇ ਪਾਉਂਦੇ ਨੇ ਤੇ ਉਸ ਥਾਂ ਦੇ ਉੱਤੇ ਲਿਆਂਦੇ ਨੇ, ਔਰ ਉਹ ਚਿਰਾਗ ਜਿਹੜਾ ਉਹ ਬੱਚਾ ਵੀ ਨਾਲ ਜਲਾਉਂਦਾ, ਔਰ 1000 ਔਰ ਮਸਜਿਦ ਦੇ ਅੰਦਰ ਹੈ। ਸੋ ਇਹ ਕਹਾਣੀ ਨੂੰ ਦੇਖਦੇ ਆ, ਔਰ ਇਹਦੇ 'ਚ ਇਹ ਸੀ ਕਿ ਉਹਨੂੰ ਇਹ ਕਹਿੰਦੇ ਨੇ ਵਿਦਿਆ ਆਰੰਭਨ, ਕਿ ਵਿਦਿਆ ਦਾ ਆਰੰਭ ਉਸ ਸੈਰੇਮਨੀ ਦਾ ਨਾਂ ਹੈ ਜਿੱਥੇ ਆ ਕੇ ਚਿਰਾਗ ਜਲਾਉਂਦੇ ਨੇ। ਜੀ ਸੋ ਇਹ ਹੁਣ ਮੋਦੀ ਨੇ ਵਿਜ਼ਿਟ ਕਰਨਾ ਹੈ ਕੇਰਲਾ 'ਚ, ਔਰ ਕਿਉਂਕਿ ਟੂਰਿਜ਼ਮ ਪ੍ਰੋਜੈਕਟ ਹੈ, ਟੂਰਿਜ਼ਮ ਦੇ ਹਵਾਲੇ ਨਾਲ ਸਟੇਟ ਪ੍ਰਮੋਟ ਕਰ ਰਹੀ ਹੈ, ਔਰ ਉਸ ਕਿਉਂਕਿ ਹਿਸਟੋਰੀਕਲ ਉਹ ਮੌਸਕ ਹੈ 1400 ਸਾਲ ਪੁਰਾਣੀ, ਔਰ ਮੋਦੀ ਦੀ ਵੀ ਸੰਭਾਵਨਾ ਹੈ ਕਿਉਂਕਿ ਉਸ ਟੂਰ ਦੇ ਵਿੱਚ ਇਹ ਆ ਰਿਹਾ ਹੈ ਕਿ ਮੋਦੀ ਵੀ ਉਸ ਮਸਜਿਦ ਦੇ ਵਿੱਚ ਜਿਹੜਾ ਉਸ ਦੇ ਟੂਰ ਪਲੈਨਿੰਗ ਬਣ ਰਹੀ ਹੈ। ਸੋ ਮੈਂ ਇਹ ਸੋਚਦਾ ਕਿ ਵੀ ਹੁਣ ਇਹ ਜਿਹੜੀ ਸਾਰੀ RSS ਦੀ ਆਈਡੀਓਲੋਜੀ, ਤੁਸੀਂ ਦੇਖੋ ਕਈ ਵਾਰ ਕਿਵੇਂ ਗਲਤ ਧਾਰਨਾ ਦੇ ਉੱਤੇ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੁੰਦਾ ਹੈ। ਜਦੋਂ ਇਧਰਲੇ ਮੁਸਲਮਾਨਾਂ ਨੂੰ ਇਹ ਡੀਲ ਕਰਦੇ ਨੇ, ਉੱਤਰੀ ਭਾਰਤ ਦੇ ਜਾਂ ਸੈਂਟਰਲ ਇੰਡੀਆ ਦੇ ਜਾਂ ਵੈਸਟਰਨ ਇੰਡੀਆ ਦੇ, ਤਾਂ ਫਿਰ ਇਹ ਕਹਿੰਦੇ ਨੇ ਕਿ ਜੀ ਇਹ ਤਾਂ ਬਾਹਰੋਂ ਆਇਆਂ ਦੀ ਔਲਾਦ ਹੈ, ਇਹ ਤਾਂ ਹਮਲਾਵਰ ਆਏ, ਔਰ ਹਮਲਾਵਰਾਂ ਨੇ ਜਿਹੜਾ ਹੈ ਉਹ ਆ ਕੇ ਜ਼ਬਰਦਸਤੀ ਮੁਸਲਮਾਨ ਬਣਾਇਆ। ਔਰ ਕਈ ਵਾਰੀ ਇਹੀ ਗੱਲ ਨਹੀਂ ਹੈ। ਮੈਨੂੰ ਯਾਦ ਹੈ ਕਿ ਵੀ ਇੱਕ ਵਾਰੀ ਇਹਨਾਂ ਦਾ ਇੱਕ ਸਕਾਲਰ ਉੱਥੇ ਨੈਸ਼ਨਲ ਪ੍ਰੈਸ ਬਿਲਡਿੰਗ ਵਾਸ਼ਿੰਗਟਨ DC 'ਚ ਕੋਈ ਪ੍ਰੈਸ ਕਾਨਫਰੰਸ ਅੱਜ ਤੋਂ 8-10 ਸਾਲ ਪਹਿਲਾਂ ਦੀ ਗੱਲ ਹੈ, ਤੇ ਕਿਸੇ ਨੇ ਉਹਨਾਂ ਨੂੰ ਬਾਲ ਵਿਆਹਾਂ ਬਾਰੇ ਪੁੱਛ ਲਿਆ ਕਿ ਜੀ ਉੱਥੇ ਤੁਹਾਡੇ ਕੁੜੀਆਂ ਦੇ ਵਿਆਹ ਤਾਂ ਕਿ 6-6, 7 ਸਾਲ ਦੀ ਬੱਚੀ ਦੇ ਹੋ ਜਾਂਦੇ ਨੇ, ਔਰ ਅੱਜ ਵੀ ਹੁੰਦੇ ਨੇ ਜੀ। ਤੇ ਉਹਨੇ ਜਿਹੜਾ ਉਹ ਜਵਾਬ ਦਿੱਤਾ ਹੈ, ਉਹਨੇ ਕਿਹਾ ਕਿ ਜੀ ਇਹ ਗੱਲ ਮੁਸਲਮਾਨਾਂ ਦੇ ਹਮਲਿਆਂ ਨਾਲ ਸ਼ੁਰੂ ਹੋਈ, ਕਿਉਂਕਿ ਉਹ ਕੁੜੀਆਂ ਚੁੱਕ ਕੇ ਲੈ ਜਾਂਦੇ ਸੀ, ਔਰ ਇਸ ਲਈ ਫਿਰ ਜਿਹੜੀ ਕੁੜੀ ਨੂੰ ਲੈ ਜਾਂਦੇ ਸੀ ਜੋ ਵਾਪਸ ਛੱਡ ਵੀ ਦੇਣ ਤਾਂ ਉਹਦਾ ਵਿਆਹ ਨਹੀਂ ਸੀ ਹੁੰਦਾ। ਸੋ ਇਹ ਜਿਹੜਾ ਕਰਨ ਦਾ ਸ਼ੁਰੂ ਹੈ ਕਿ ਵੀ ਕਰ ਦਿਓ। ਔਰ ਮੈਂ ਇੱਕ ਇਵਨ ਸਿੱਖ ਪ੍ਰਚਾਰਕ ਨੂੰ ਸੁਣ ਰਿਹਾ ਜੋ ਕਹਿ ਰਿਹਾ ਸੀ ਜੀ ਘੁੰਡ ਕੱਢਣ ਦਾ ਰਿਵਾਜ ਇਸ ਕਰਕੇ ਹੋਇਆ ਕਿ ਜੀ ਉਹ ਕੁੜੀਆਂ ਨੂੰ ਲੈ ਜਾਂਦੇ ਸੀ ਤੇ ਉਹ ਸੋਹਣੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਨੂੰ ਲੁਕਾਉਣ ਲਈ ਉਹਨਾਂ ਨੇ ਵੱਡੇ ਘੁੰਡ ਕੱਢੇ। ਮੈਂ ਕਿਹਾ ਦੇਖੋ ਇਹ ਕਿਸ ਕਿਸਮ ਦੇ, ਔਰ ਉਹ ਜਿਹੜਾ ਹਿੰਦੂ ਸਕਾਲਰ ਇਹ ਗੱਲ ਕਹਿ ਰਿਹਾ ਸੀ, ਮੈਂ ਕਿਉਂਕਿ ਮੈਂ ਨੈਸ਼ਨਲ ਪ੍ਰੈਸ ਕਲੱਬ ਦਾ ਮੈਂਬਰ ਸੀ, ਮੈਂ ਵੀ ਉਹਨੂੰ ਸਵਾਲ ਪੁੱਛ ਲਿਆ। ਮੈਂ ਕਿਹਾ ਜੀ ਇਹ ਸ਼ੰਕਰਾ ਮੰਨੂ ਕਦੋਂ ਕੁ ਹੋਇਆ? ਮੰਨੂ ਸਮ੍ਰਿਤੀ, ਉਹਨੇ ਟਾਈਮ ਦਿੱਤਾ ਮੰਨੂ ਸਮ੍ਰਿਤੀ। ਮੈਂ ਕਿਹਾ ਜੀ ਇਹ ਜਿਹੜਾ ਕੰਨਿਆਦਾਨ ਦਾ ਕਨਸੈਪਟ ਹੈ ਕਿ ਕੁੜੀ ਨੂੰ ਜਿਹੜਾ ਉਹ ਮਾਪਿਓ ਦੇ ਘਰ ਉਹ ਇੰਨੇ ਸਾਲ ਤੱਕ ਹੀ ਰਹਿ ਸਕਦੀ ਹੈ, ਇਹ ਮੰਨੂ ਨੇ ਨਹੀਂ ਦਿੱਤਾ ਹੈ? ਕਹਿੰਦੇ ਹਾਂ ਮੰਨੂ ਸਮ੍ਰਿਤੀ। ਮੈਂ ਕਿਹਾ ਜੀ ਇਹ ਤਾਂ ਫਿਰ ਉਦੋਂ ਤਾਂ ਜੇ ਮੁਸਲਮਾਨ ਇਸਲਾਮ ਜੰਮੇ ਵੀ ਨਹੀਂ ਸੀ ਜਦੋਂ ਮੰਨੂ ਜੰਮਿਆ ਸੀ ਜੀ। ਇਹ ਤਾਂ ਤੁਹਾਡੇ ਮੰਨੂ ਦੀ ਸ਼ਰਾਰਤ ਹੈ ਜਿਹਨੇ ਮੰਨੂ ਨੇ ਕੰਨਿਆਦਾਨ ਦਾ ਕਨਸੈਪਟ ਦੇ ਕੇ, ਕੰਨਿਆ ਉਦੋਂ ਹੀ ਹੈ ਜਦੋਂ ਤੱਕ ਉਹਦੇ ਚ ਜੇ ਐਡੋਲੈਸੈਂਸ ਡਿਵੈਲਪ ਨਹੀਂ ਹੁੰਦਾ ਪਾਰਟ, ਤੇ ਇਹ ਤਾਂ ਬਾਲ ਵਿਆਹ ਦੀ ਗੱਲ ਤਾਂ ਮੰਨੂ ਦੇ ਤੋਂ ਸ਼ੁਰੂ ਹੋਈ ਹੈ, ਕਿਉਂਕਿ ਕੰਨਿਆ ਜਿਹੜੀ ਹੈ ਉਹ ਤੁਹਾਡੀ ਜਿਹੜੀ ਹੈ 5 ਸਾਲ ਤੋਂ ਲੈ ਕੇ 10-11 ਸਾਲ ਤੱਕ ਕੰਨਿਆ ਹੈ, ਫਿਰ ਉਹਨੂੰ ਤੁਸੀਂ ਤਰੁਣੀ ਬਣਾਉਂਦੇ ਹੋ, ਫਿਰ ਯੁਵਾ ਬਣਾਉਂਦੇ ਹੋ, ਫਿਰ ਪ੍ਰੌੜਾ ਬਣਾਉਂਦੇ ਹੋ, ਫਿਰ ਵਿਰਧਾ ਬਣਾਉਂਦੇ ਹੋ। ਇਹ ਤੁਹਾਡੇ ਹੀ ਸੰਸਕ੍ਰਿਤ ਦੇ, ਔਰ ਉਹਦੇ ਸਾਰਾ ਜਿਹੜਾ ਚੈਂਬਰ ਸੀ ਸਵਾਲਾਂ ਇੱਕਦਮ ਉਹਨਾਂ ਨੇ ਮੇਰੇ ਵੱਲ ਦੇਖਿਆ ਤਾਂ ਉਹ ਪਸੀਨੋ ਪਸੀਨਾ ਹੋਇਆ। ਮੈਂ ਕਿਹਾ ਜੀ ਠੀਕ ਹੈ, ਜ਼ੁਲਮ ਕੀਤੇ ਨੇ, ਸਾਡੇ ਗੁਰੂ ਸਾਹਿਬਾਨ ਨੇ ਵੀ ਸ਼ਹਾਦਤਾਂ ਦਿੱਤੀਆਂ ਜ਼ੁਲਮ ਦੇ ਖਿਲਾਫ, ਅਸੀਂ ਚੈਲੰਜ ਵੀ ਕੀਤਾ, ਬਟ ਹਿਸਟਰੀ ਨੂੰ ਗਲਤ ਕੰਟੈਕਸਟ ਦੇ ਵਿੱਚ ਨਾ ਲਿਆਓ ਕਿ ਜੀ ਇਹ ਤੁਸੀਂ ਕੁੜੀਆਂ ਦੇ ਬਾਲ ਵਿਆਹ ਇਸ ਲਈ ਸ਼ੁਰੂ ਕੀਤੇ ਕਿ ਜੀ ਉਹਨਾਂ ਦੇ ਹਮਲਿਆਂ ਦੇ ਨਾਲ ਸ਼ੁਰੂ ਹੋ ਗਏ ਜੀ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹ ਜਿਹੜਾ ਇਧਰਲੇ ਹਿੰਦੂ ਤਵੀਆਂ ਨੂੰ ਇਹਨਾਂ ਨੇ ਪੜਾਇਆ ਹੋਇਆ ਹੈ ਕਿ ਜੀ ਇਹ ਤਾਂ ਹਮਲਾਵਰਾਂ ਦੇ ਨਾਲ ਇਸਲਾਮ ਆਇਆ, ਵੀ ਤੁਹਾਡੇ 1000 ਸਾਲ ਤੋਂ ਤੁਹਾਡੇ ਬੱਚੇ ਕੇਰਲਾ ਦੇ ਜਾ ਕੇ ਉੱਥੇ ਚਿਰਾਗ ਜਗਾਉਂਦੇ ਨੇ, 1400 ਸਾਲ ਪੁਰਾਣੀ ਉਹ ਮਸਜਿਦ ਹੈ। ਸੋ ਇਹ ਗੱਲ ਹੀ ਖਤਮ ਹੋ ਜਾਂਦੀ ਹੈ ਜਾਂ ਇਹ ਚੈਲੰਜ ਹੋ ਜਾਂਦਾ ਹੈ ਕਿ ਜਿਹੜਾ ਇਸਲਾਮ ਉਹ ਸਿਰਫ ਜ਼ੁਲਮ ਦੇ ਜ਼ੋਰ ਦੇ ਨਾਲ ਜਾਂ ਪਾਵਰ ਨਾਲ ਜਿਹੜੀ ਆ ਉਹ ਕਨਵਰਜਨ ਹੋਈ। ਉਹ ਮਾਲਾਬਾਰ ਦਾ ਉਹ ਸਾਰੇ ਏਰੀਆ ਦੇ ਵਿੱਚ ਅੱਜ ਵੀ 2 ਡਿਸਟ੍ਰਿਕਟ ਨੇ, ਉੱਥੋਂ ਕਦੇ ਮੁਸਲਿਮ ਲੀਗ ਦੇ ਈਵਨ MP ਵੀ ਬਣਦੇ ਰਹੇ ਨੇ ਜੀ। ਹਾਲਾਂਕਿ ਇਸ ਵੇਲੇ RSS ਦਾ ਸਭ ਤੋਂ ਜ਼ਿਆਦਾ ਜ਼ੋਰ ਕੇਰਲਾ ਦੇ ਵਿੱਚ ਫਿਰਕੂ ਫਸਾਦ ਕਰਾਉਣ ਤੇ, ਕਿਉਂਕਿ ਬੜੀ ਟੋਲਰੇਟ ਸੁਸਾਇਟੀ ਹੈ ਉੱਥੇ, ਈਸਾਈ ਵੀ ਨੇ, ਮੁਸਲਮਾਨ ਵੀ ਨੇ, ਹਿੰਦੂ ਵੀ ਉੱਥੋਂ ਬੜੇ ਪੱਕੇ ਨਿਕਲੇ ਨੇ। ਜਿੰਨੇ ਸਾਊਥ ਦਾ ਇੱਕ ਏਰੀਆ ਕੇਰਲਾ ਦਾ, ਉਹ ਕਈ ਵੱਡੇ ਵੱਡੇ ਮੰਦਰਾਂ 'ਚ ਪੁਜਾਰੀ ਉੱਥੋਂ ਦੇ ਜਾਂਦੇ ਨੇ। ਔਰ ਜਿਹੜਾ ਸ਼ੰਕਰਾ ਜਿਹਨੇ ਸਾਰੇ ਜ਼ੁਲਮ ਕਰਕੇ ਬੁੱਧ ਧਰਮ ਦਾ ਖਾਤਮਾ ਕੀਤਾ, ਉਹ ਵੀ ਨੰਬੂਦਰੀ ਬ੍ਰਾਹਮਣ ਸੀ, ਕੇਰਲਾ ਦਾ ਰਹਿਣ ਵਾਲਾ ਸੀ। ਹੁਣ ਅੱਜ ਦੇ ਪੀਰੀਅਡ 'ਚ PC ਅਲੈਗਜ਼ੈਂਡਰ ਜਿਹੜਾ ਇੰਦਰਾ ਗਾਂਧੀ ਦੇ ਨਾਲ ਉਹਦਾ ਸੈਕਟਰੀ ਵੀ ਰਿਹਾ ਔਰ ਘੱਲੂਘਾਰੇ 'ਚ ਉਹਨੇ ਰੋਲ ਅਦਾ ਕੀਤਾ ਹੋਇਆ, ਬਾਅਦ 'ਚ ਹਾਈ ਕਮਿਸ਼ਨਰ ਵੀ ਰਿਹਾ, ਉਹ ਵੀ ਕੇਰਲਾ ਦਾ ਬ੍ਰਾਹਮਣ ਕਨਵਰਟ ਕ੍ਰਿਸਚੀਅਨ ਸੀ। ਸੋ ਉਹ ਇੱਕ ਵੱਖਰੀ ਕਹਾਣੀ ਹੈ। ਪਰ ਇਹ ਹੁਣ ਦਿਲਚਸਪ ਹੋਏਗਾ ਵੀ ਮੋਦੀ ਜੇ ਉੱਥੇ ਜਾਂਦਾ, ਕਿਉਂਕਿ ਇਸ ਖਬਰ 'ਚ ਸਪੋਜੀਸ਼ਨ ਹੈ ਵੀ ਜਾਏਗਾ, ਫਿਰ ਕਿਵੇਂ ਜਸਟੀਫਾਈ ਕਰੇਗਾ ਕਿ ਉਹ 1400 ਸਾਲ ਪੁਰਾਣੀ ਮਸਜਿਦ ਉਹ ਹਮਲਾਵਰਾਂ ਨੇ ਨਹੀਂ ਸੀ ਬਣਾਈ, ਉਹ ਤਾਂ ਵਪਾਰੀ ਸਨ
ਔਰ ਇਸਲਾਮ ਦੇ ਮੁੱਢਲੇ ਸਾਲਾਂ ਦੇ ਵਿੱਚ ਹੀ ਉੱਥੇ ਇਸ ਦੀ ਸ਼ੁਰੂਆਤ ਹੋਈ ਸੀ। ਜੀ ਸੋ ਇਹ ਅੱਜ ਦੇ ਮੁੱਦੇ ਨੇ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।